ਪੈਰਿਸ ਤੋਂ ਮੋਦੀ ਨੇ ਫਲਾਈ ਕਰਕੇ 2 ਦਿਨਾਂ ਦੇ ਲਈ 12 ਰਾਤ ਨੂੰ ਉਹਨੇ ਪਹੁੰਚਣਾ। 13 ਫਰਵਰੀ ਨੂੰ ਟਰੰਪ ਦੇ ਨਾਲ ਮੁਲਾਕਾਤ ਹੋਏਗੀ, 14 ਨੂੰ ਉਹਨੇ ਵਾਪਸ ਜਾਣਾ। ਔਰ ਇਹ ਸਾਰੇ ਦੇ ਏਜੰਡੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਟ੍ਰੇਡ, ਡਿਫੈਂਸ, ਇਸ ਦੇ ਉੱਤੇ ਗੱਲਬਾਤ ਹੋਏਗੀ। ਟਰੰਪ ਨੇ ਜਿੱਥੇ ਇੰਡੀਆ ਨੂੰ ਕਿੰਗ ਆਫ ਟੈਰਿਫਸ ਕਿਹਾ ਕਿ ਟੈਰਿਫ ਖਤਮ ਕਰਨ ਦੀ ਗੱਲ ਕੀਤੀ, ਉੱਥੇ ਨਾਲ ਦੀ ਨਾਲ ਉਸਨੇ ਕਿਹਾ ਜਿਹੜਾ ਵੀ ਬ੍ਰਿਕਸ ਦਾ ਮੈਂਬਰ ਡਾਲਰ ਦੇ ਬਰਾਬਰ ਕਰੰਸੀ ਖੜੀ ਕਰਨ ਦੀ ਗੱਲ ਕਰੇ ਉਹਦੇ ਤੇ ਅਸੀਂ 100% ਟੈਰਿਫ ਲਾਵਾਂਗੇ। ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤਾਂ ਡਾਲਰ ਨੂੰ ਹੋਰ ਮਜ਼ਬੂਤ ਕਰਾਂਗੇ, ਅਸੀਂ ਜਿਹੜਾ ਉਹ ਬਿਲਕੁਲ ਕੋਈ ਕਰੰਸੀ ਦਾ ਦੂਜਾ ਨਹੀਂ। ਪਰ ਉੱਧਰੋਂ ਰਸ਼ੀਆ ਔਰ ਚਾਈਨਾ ਵੀ ਦੇਖ ਰਿਹਾ ਇਹਨਾਂ ਦੀ ਸ਼ਕਲ। ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਦੇਖੋ ਅਸੀਂ ਤੁਹਾਡੀਆਂ ਸਾਰੀਆਂ ਸ਼ਰਤਾਂ ਤੁਸੀਂ ਇਲੀਗਲ ਵੀ ਲੈ ਲਾਂਗੇ, ਟੈਰਿਫ ਵੀ ਖਤਮ ਕਰ ਦਿਆਂਗੇ, ਦੂਜਾ ਵੀ। ਮੋਦੀ ਜੀ ਨੂੰ ਇੱਕ ਵਾਰੀ ਸੱਦ ਲਓ ਫਿਰ। ਦੇਖੋ ਜੀ ਅਸੀਂ 12 ਲੱਖ ਰੁਪਏ ਦੀ ਆਮਦਨ ਦੇ ਉੱਤੇ ਟੈਕਸ ਖਤਮ ਕਰਤਾ, ਪਰ ਇਹਦੇ 'ਚ ਉਹਨਾਂ ਦੇ ਤੁਹਾਨੂੰ ਮੀਡੀਆ ਜਾਂ ਕਿਸੇ ਡਿਸਕਸ਼ਨ 'ਚ ਇਹ ਨਹੀਂ ਆਏਗਾ ਕਿ ਜੋ ਅਮਰੀਕਾ ਦੀ ਇਹਨਾਂ ਤੋਂ ਮੰਗ ਸੀ ਕਿ ਵੀ ਤੁਸੀਂ ਇੰਨੇ %, 30 ਕੇ 35% ਸਭ ਘਟਾ ਦਿੱਤੇ ਟੈਕਸ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਟਰੰਪ ਵੱਲੋਂ ਭਾਰਤ ਤੇ ਕੋਈ ਚੁੰਗੀ ਟੈਕਸ ਨਹੀਂ ਲਗਾਇਆ, ਪਰ ਮੋਦੀ ਸਰਕਾਰ ਨੇ ਟਰੰਪ ਦੇ ਦਰੂ ਆਪਣੇ ਬਜਟ ਵਿੱਚ ਅਮਰੀਕੀ ਚੀਜ਼ਾਂ ਤੇ ਟੈਕਸ ਕਾਫੀ ਘਟਾ ਦਿੱਤਾ ਹੈ। ਔਰ ਭਾਰਤ ਪਹਿਲਾਂ ਹੀ ਆਪਣੇ ਅਮਰੀਕਾ ਵਿੱਚ ਗੈਰ ਕਾਨੂੰਨੀ ਭਾਰਤੀਆਂ ਨੂੰ ਲੈਣ ਲਈ ਰਾਜ਼ੀ ਹੋ ਚੁੱਕਾ ਹੈ। ਇਸ ਡਰ ਦੇ ਮਾਹੌਲ ਵਿੱਚ ਮੋਦੀ 13 ਫਰਵਰੀ ਨੂੰ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਨਾਲ ਮੁਲਾਕਾਤ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਦੁਨੀਆ ਦੀਆਂ ਖਬਰਾਂ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਫੋਕਸ ਕਿਸੇ ਇੱਕ ਸ਼ਖਸ 'ਤੇ ਹੈ ਤੇ ਉਹ ਪ੍ਰੈਜ਼ੀਡੈਂਟ ਟਰੰਪ। ਔਰ ਉਸ 'ਚ ਵੀ ਜਿਹੜਾ 2-3 ਲਫ਼ਜ਼ ਅੰਗਰੇਜ਼ੀ ਦੇ ਜਿਹੜੇ ਇਸਤੇਮਾਲ ਹੁੰਦੇ ਨੇ, ਮਰਕਿਊਰੀਅਲ, ਮੈਵਰਿਕ, ਅਨਪ੍ਰੈਡਿਕਟੇਬਲ। ਹੁਣ ਮਰਕਿਊਰਿਕ ਔਰ ਮੈਵਰਿਕ ਜਿਹੜੇ ਦੋਨੋਂ ਨੇ ਉਹ ਅਨਪ੍ਰੈਡਿਕਟੇਬਲ ਹੀ ਹੁੰਦੇ ਨੇ ਕਿ ਵੀ ਕੀ ਕਹਿ ਦੇਣਾ, ਕੀ ਕਰ ਦੇਣਾ, ਕਦੋਂ ਕਿਹਦੀ ਲਾਹ ਕੇ ਹੱਥ 'ਚ ਫੜਾ ਦੇਣੀ ਹੈ, ਕਿਹਨੂੰ ਤੁਰੇ ਜਾਂਦੇ ਨੂੰ ਹਾਰ ਪਾ ਦੇਣਾ। ਹਾਲਾਂਕਿ ਇਸ ਕਿਸਮ ਦੇ ਬੰਦੇ ਜਾਂ ਜੇ ਤੁਸੀਂ ਟਰੰਪ ਦਾ ਓਵਰਆਲ ਉਹਦਾ ਪ੍ਰੋਗਰੈਸ ਔਰ ਖ਼ਾਸ ਤੌਰ 'ਤੇ ਪੋਲੀਟਿਕਸ ਦੇ ਵਿੱਚ ਜਾਂ ਉਹਦੀ ਰੈਜ਼ੀਲੀਅੰਸ ਦੇਖੋ ਤਾਂ ਇਵੇਂ ਨਹੀਂ ਹੈ। ਅਨਪ੍ਰੈਡਿਕਟੇਬਲ ਜ਼ਰੂਰ ਹੈ, ਪਰ ਉਸ ਦਾ ਫੋਕਸ ਹੁੰਦਾ ਹੈ ਵੀ ਉਹਨੇ ਕੱਢਣਾ ਕੀ ਹੈ, ਕਿਉਂਕਿ ਇੱਕ ਸਫਲ ਕਾਰੋਬਾਰੀ ਵੀ ਰਿਹਾ। ਔਰ 18 ਜਦੋਂ ਪਹਿਲੀ ਟਰਮ ਵੇਲੇ ਉਸ ਦਾ ਇੰਟਰਵਿਊ ਹੋਇਆ, ਇੱਕ ਮੀਡੀਆ ਵਾਲਿਆਂ ਨੇ ਕੀਤਾ, ਉਹਨੇ ਕਿਹਾ ਜੀ ਤੁਹਾਡਾ ਮੈਂ ਟੈਕਸ ਰੈਕਡ ਚੈੱਕ ਕੀਤਾ, 18 ਸਾਲਾਂ 'ਚ ਤੁਸੀਂ ਟਰੰਪ ਟਾਵਰ ਤੇ ਇੱਧਰ ਉੱਧਰ ਪਰ ਟੈਕਸ ਕੋਈ ਨਹੀਂ ਦਿੱਤਾ ਬਿਲਕੁਲ। ਤੇ ਉਹ ਕਹਿੰਦਾ ਜੀ ਸਮਾਰਟ ਪੀਪਲ ਡੋਂਟ ਪੇ ਟੈਕਸਿਸ। ਸੋ ਮਤਲਬ ਉਸ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸੇ ਪਰਸਨੈਲਿਟੀ ਦਾ। ਬਾਕੀ ਤਾਂ ਬਹੁਤ ਕੁਛ ਟਰੰਪ ਦਾ ਇਸ ਪੀਰੀਅਡ ਦੇ ਵਿੱਚ ਬਾਹਰ ਆਇਆ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਨੇ ਜਿਸ ਆਈਡੀਓਲੋਜੀ ਜਾਂ ਜਿਸ ਥਾਟ ਦੇ ਨਾਲ ਕੈਂਪੇਨ ਜਿੱਤਿਆ ਜਾਂ ਜਿਸ ਦੇ ਨਾਲ ਉਸਨੇ ਅਮਰੀਕਾ ਦੇ ਈਵਨ ਵਿਦਨ ਰਿਪਬਲਿਕਨ ਪਾਰਟੀ ਦੇ ਏਜੰਡੇ ਨੂੰ ਵੀ ਫਲਾਊਟ ਕਰਕੇ ਵਨ ਮੈਨ ਜਿਹੜਾ ਜਿਹਾਦ ਜਾਂ ਵਨ ਮੈਨ ਕਰੂਸੇਡ ਇਹਨਾਂ ਦੀ ਲੈਂਗੁਏਜ ਕਹਿਣਾ ਹੋਏ ਬਿਹਤਰ ਕੀਤਾ, ਟੂ ਮੇਕ ਅਮਰੀਕਾ ਗ੍ਰੇਟ। ਔਰ ਉਹਦੇ ਥੱਲੇ ਜਿਹੜਾ ਉਹ ਇੱਕ ਪੂਰੀ ਕਲਾਸ ਖੜੀ ਹੋਈ। ਔਰ ਉਹਦੇ 'ਚ ਜਿਹੜੇ ਬਿਲਕੁਲ ਬਿਨਾਂ ਕਿਸੇ ਲੱਗ ਲਪੇਟ ਦੇ ਜਿਹੜੇ ਇਸ਼ੂ ਖੜੇ ਕੀਤੇ, ਉਹਨਾਂ 'ਚ ਇੱਕ ਤਾਂ ਇਲੀਗਲ ਇਮੀਗ੍ਰੇਸ਼ਨ ਔਰ ਉਸ ਨੂੰ ਬਿਲਕੁਲ ਇਹ ਕਹਿ ਕੇ ਕਿ ਅਮਰੀਕਾ ਦੇ ਉੱਤੇ ਸਭ ਨੇ ਜੰਗ ਥੋਪੀ ਹੋਈ ਹੈ ਔਰ ਇਹ ਸਾਰੇ ਜਿਹੜੇ ਨੇ ਅਮਰੀਕਾ 'ਚ ਡੰਪ ਕਰ ਰਹੇ ਨੇ। ਔਰ ਈਵਨ ਹੁਣ ਵੀ ਜਦੋਂ ਬਰਥ ਬੇਸਡ ਸਿਟੀਜ਼ਨਸ਼ਿਪ ਦੇ ਉੱਤੇ ਭਾਵੇਂ ਜੱਜ ਨੇ, ਫੈਡਰਲ ਜੱਜ ਨੇ ਰੋਕ ਲਾ ਦਿੱਤੀ ਹੈ ਇਹਦੇ ਐਗਜ਼ੈਕਟਿਵ ਆਰਡਰ 'ਤੇ ਟਰੰਪ ਦੇ, ਪਰ ਇਹਨੇ ਕਿਹਾ ਕਿ ਜੀ ਅਸੀਂ ਜਿੱਤਾਂਗੇ ਸੁਪਰੀਮ ਕੋਰਟ ਕੇਸ। ਕਿਉਂਕਿ ਜਦੋਂ ਬਰਥ ਬੇਸਡ ਸਿਟੀਜ਼ਨਸ਼ਿਪ ਆਈ ਸੀ ਦੈਟ ਵਾਜ਼ ਫॉर द चिल्ड्रन ऑफ द स्लेव्स, ਜਿਹੜੀ ਸਲੇਵਰੀ ਖਤਮ ਹੋਈ ਜਿਹੜੀ 1867 'ਚ ਪ੍ਰੋਕਲਾਮੇਸ਼ਨ ਲਿੰਕਨ ਨੇ ਕੀਤੀ, ਉਹਨਾਂ ਦੇ ਲਈ ਸੀ। ਕਿਉਂਕਿ ਸਲੇਵਸ ਕੋਲ ਸਿਟੀਜ਼ਨਸ਼ਿਪ ਰਾਈਟ ਨਹੀਂ ਸੀ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਬੱਚੇ ਜਿਹੜੇ ਜੰਮਣਗੇ, ਉਹਨੇ ਕਿਹਾ ਅਸੀਂ ਜਿਹੜਾ ਇਹਦਾ ਗਲਤ ਇਹ ਨਹੀਂ ਹੈ ਵੀ ਦੁਨੀਆ 'ਚੋਂ ਤੁਸੀਂ ਇੱਥੇ ਆ ਕੇ ਬੱਚੇ ਜੰਮਣ ਆ ਜਾਓ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਉਹ ਜਿਸ ਵੀ ਨੁਕਤੇ ਦੇ ਉੱਤੇ ਉਹਨੇ ਆਪਣਾ ਕੈਂਪੇਨ ਕੀਤਾ, ਉਹ 20 ਜਨਵਰੀ ਨੂੰ ਸਹੁੰ ਚੁੱਕੀ ਹੈ। ਪਰ ਆਲਮੋਸਟ ਇਹਨਾਂ ਸਾਰੇ 2 ਹਫ਼ਤਿਆਂ ਦੇ ਵਿੱਚ
ਐਗਜ਼ੈਕਟਿਵ ਆਰਡਰਸ ਵੀ, ਜਿਹੜੇ ਮੀਡੀਆ ਨਾਲ ਇੰਟਰਵਿਊ ਵੀ ਨੇ, ਜਿਸ ਕਿਸਮ ਦਾ ਮੀਡੀਆ ਵੀ ਖੋਲ੍ਹ ਦਿੱਤਾ ਹੈ ਔਰ ਉਹ ਹੁਣ ਵੀ ਜ਼ਲੀਲ ਕਰਦਾ ਮੀਡੀਆ ਨੂੰ। ਜਿਹੜੇ ਵੱਡੇ ਵੱਡੇ ਚੈਨਲ ਨੇ ਉਹਨੂੰ ਕਹੇਗਾ ਫੇਕ ਨਿਊਜ਼, ਅੱਜ ਵੀ ਫੇਕ ਨਿਊਜ਼ ਕਰ ਰਿਹਾ ਸੀ। ਔਰ ਜਿਹੜੇ ਸੋਸ਼ਲ ਔਰ ਪੋਡਕਾਸਟ ਕਰਨ ਵਾਲੇ ਤੇ ਦੂਜੇ ਰਾਈਟ ਵਿੰਗ, ਉਹ ਸਾਰਿਆਂ ਨੂੰ ਵੀ ਐਨ ਵੱਡੇ ਉਸ ਮੀਟਿੰਗ, ਜਿਹੜਾ ਮੀਡੀਆ ਬਰੀਫਿੰਗ ਰੂਮ ਹੈ ਉਹਦਾ ਹੀ ਥਾਂ ਦਿੱਤੀ ਹੋਈ ਹੈ। ਉਹਨੇ ਕਿਹਾ ਤੁਹਾਡੀ ਕੋਈ ਮੋਨੋਪੋਲੀ ਨਹੀਂ। ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਕਿਵੇਂ ਇੱਕ ਗੱਲ ਜਿਹੜੀ ਬਾਈਡਨ ਨੇ ਜਾਣ ਲੱਗੇ ਕਹੀ ਸੀ, ਓਲੀਗਾਰਕੀ। ਹੁਣ ਓਲੀਗਾਰਕੀ ਜਦੋਂ ਤੁਸੀਂ ਸਿਸਟਮ ਦੇਖਦੇ ਹੋ, ਓਲੀਗਾਰਕ ਹੁੰਦਾ ਕਿ ਕੁਛ ਚੰਦ ਜਿਹੜੇ ਅਮੀਰ ਪ੍ਰਭਾਵਸ਼ਾਲੀ ਲੋਕ ਨੇ ਉਹਨਾਂ ਦੇ ਹੱਥ 'ਚ ਪਾਵਰ ਹੋਣਾ, ਜਿਹਦੇ 'ਚ ਲੋਕਾਂ ਦੀ ਡੈਮੋਕ੍ਰੇਸੀ ਜਾਂ ਡਿਕਟੇਟਰਸ਼ਿਪ ਜਾਂ ਦੂਜਾ ਨਹੀਂ, ਓਲੀਗਾਰਕੀ ਹੈ। ਹੁਣ ਅਸੀਂ ਦੇਖਦੇ ਹਾਂ ਵੀ ਐਲਨ ਮਸਕ ਜਿਹੜਾ ਇੰਨਾ ਪਾਵਰਫੁਲ ਹੈ ਕਿ ਕਿਵੇਂ ਈਵਨ ਜਿਹੜੇ ਨੇ ਮਹਿਕਮਿਆਂ ਦੇ ਮਹਿਕਮੇ ਉਡਾ ਦਿੱਤੇ ਨੇ। USAID ਜਿਹਦੇ ਥੱਲੇ ਦੁਨੀਆ ਦੇ ਵਿੱਚ ਉਹਨੂੰ ਕਿਹਾ ਜੀ ਤੋੜ ਕੇ ਇਹਨੂੰ ਅਸੀਂ ਜਸਟਿਸ ਡਿਪਾਰਟਮੈਂਟ 'ਚ ਮਿਲਾ ਰਹੇ ਹਾਂ। ਵਰਕਰਸ ਆਫਿਸਰਸ ਅੰਦਰ ਬੈਠੇ ਨੇ, ਉਹਨਾਂ ਤੋਂ ਕੰਪਿਊਟਰ ਦੀ ਐਕਸੈਸ ਖਤਮ, ਸਿਕਿਉਰਿਟੀ ਆ ਰਹੇ ਨੇ ਖਤਮ, ਤੁਹਾਡੀਆਂ ਨੌਕਰੀਆਂ ਖਤਮ, ਤੁਹਾਡਾ ਮਹਿਕਮਾ ਖਤਮ, ਔਰ ਕਲਾਸੀਫਾਈਡ ਇਨਫੋਰਮੇਸ਼ਨ ਤੱਕ ਵੀ ਇਹ ਕਿੱਧਰ ਨੂੰ ਜਾਏਗਾ ਪਤਾ ਨਹੀਂ ਹੈ। ਪਰ ਇਸ ਸਾਰੇ ਮਾਹੌਲ ਦੇ ਚੱਲਦੇ ਆ ਇੱਕ ਟੈਰਰ ਜ਼ਰੂਰ ਕ੍ਰੀਏਟ ਹੋਇਆ। ਉਹਦੇ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਜਿਹੜਾ 24 ਘੰਟੇ ਦੇ ਵਿੱਚ ਨੌਟੰਕੀ ਹੋਈ ਕਿ ਕੈਨੇਡਾ ਔਰ ਮੈਕਸੀਕੋ ਦੇ ਉੱਤੇ 25% ਮਹਿਸੂਲ ਚੁੰਗੀ ਲਾਤੀ, ਟੈਰਿਫ, ਔਰ ਵਿਦਨ 24 ਆਵਰਸ ਮੈਕਸੀਕਨ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜੋ ਵੀ ਹੈ ਬੀਬੀ ਕਲੌਡੀਆ, ਉਹਦੇ ਨਾਲ ਗੱਲ ਕਰਕੇ ਫਿਰ ਟਰੂਡੋ ਨਾਲ 30 ਦਿਨ ਦੀ ਰੋਕ ਵੀ ਲਾ ਦਿੱਤੀ। ਔਰ ਬਾਅਦ 'ਚ ਹੋਏਗਾ ਕਿ ਆਈ ਗॉट ਅ ਫੇਵਰੇਬਲ ਡੀਲ ਆਊਟ ਆਫ ਇਟ। ਹੁਣ ਮੋਦੀ ਇੰਡੀਆ ਇੱਕ ਜਿਸ ਅੰਦਾਜ਼ 'ਚ ਹਿੰਦੂ ਤਵੀਆਂ ਨੇ ਟਰੰਪ ਨੂੰ ਸਪੋਰਟ ਕੀਤਾ, ਉਹ ਵੀ ਇਸ ਹੱਦ ਤੱਕ ਜਾ ਕੇ ਕਿ ਟਰੰਪ ਦੇ ਨਾਲ ਹੌਡੀ ਮੌਡੀ ਦੇ ਮੌਕੇ ਹਿਊਸਟਨ ਦੇ ਵਿੱਚ ਮੋਦੀ ਨੇ ਅਬ ਕੀ ਬਾਰ ਟਰੰਪ ਸਰਕਾਰ, ਭਾਵੇਂ ਹਾਰ ਗਿਆ ਉਦੋਂ, ਟਰੰਪ ਕੈਂਪੇਨ ਕੀਤਾ, ਉਹਦੇ ਲਈ ਪੈਸੇ ਵੀ ਇਕੱਠੇ ਕੀਤੇ, ਮੋਦੀ ਕਾ ਯਾਰ ਇਹ ਉਹ। ਲੇਕਿਨ ਜਦੋਂ ਪਿਛਲੇ ਸਾਲ UN ਦੇ ਸੈਸ਼ਨ 'ਚ ਸ਼ਾਮਲ ਹੋਣ ਲਈ ਮੋਦੀ ਆਇਆ ਜਨਰਲ ਅਸੈਂਬਲੀ ਸੈਸ਼ਨ 'ਚ, ਔਰ ਟਰੰਪ ਨੇ ਕਿਹਾ ਕਿ ਵੀ ਮੇਰਾ ਦੋਸਤ ਆ ਰਿਹਾ, ਮੈਂ ਮਿਲਣਾ, ਕਿਉਂਕਿ ਟਰੰਪ ਨੇ ਆਲਰੇਡੀ ਪ੍ਰੈਜ਼ੀਡੈਂਸੀ ਲਈ ਲੜ ਰਿਹਾ ਸੀ, ਲੇਕਿਨ ਮੋਦੀ ਨੇ ਵਕਤ ਨਹੀਂ ਦਿੱਤਾ। ਨਤੀਜੇ ਦੇ ਤੌਰ 'ਤੇ ਫਿਰ ਟਰੰਪ ਨੇ ਗੁੱਸਾ ਉਹ ਕੱਢਿਆ ਕਿ ਵੀ ਇੱਥੇ ਹਫ਼ਤਾ ਬੈਠਾ ਰਿਹਾ ਜੈ ਸ਼ੰਕਰ ਕਿ ਜੀ ਇਨੋਗ੍ਰੇਸ਼ਨ ਦੇ ਮੌਕੇ ਦੇ ਉੱਤੇ ਮੋਦੀ ਜੀ ਨੂੰ ਨਿਮੰਤਰਣ ਮਿਲ ਜਾਏ। ਉਹ ਨਿਮੰਤਰਣ ਦਾ ਕੀ ਮਿਲਣਾ ਸੀ, ਉਹਨੇ ਈਵਨ ਉਹਦੀ ਵਧਾਈ ਵੀ ਐਕਨੋਲਜ ਨਹੀਂ ਕੀਤੀ ਪਹਿਲੀ ਸਟੇਜ 'ਤੇ। ਔਰ ਇਹ ਇੱਕ ਬੜੀ ਫਿਰ ਘਬਰਾਹਟ ਵੀ ਪੈਦਾ ਹੋਈ ਉਹਨਾਂ ਦੇ ਵਿੱਚ ਕਿ ਵੀ ਇਹ ਕੀ ਹੋ ਗਿਆ, ਕਿੱਧਰ ਨੂੰ ਜਾਏਗਾ ਜਾਂ ਦੂਜਾ। ਅਤੇ ਜੇ ਜੈ ਸ਼ੰਕਰ ਓਥ ਟੇਕਿੰਗ ਵੇਲੇ ਆਇਆ, ਪਹਿਲੀ ਮੁਲਾਕਾਤ ਮਾਰਕੋ ਰੂਬੀਓ ਦੇ ਨਾਲ ਹੋਈ, ਜਿਹੜਾ ਸੈਕਟਰੀ ਆਫ ਸਟੇਟ ਜਿਹਨੂੰ ਟਰੰਪ ਨੇ ਬਣਾਇਆ, ਫਲੋਰੀਡਾ ਦਾ ਗਵਰਨਰ। ਔਰ ਮੋਸਟ ਲਾਈਕਲੀ ਜੇ ਟਰੰਪ ਤੋਂ ਬਾਅਦ ਰਿਪਬਲਿਕਨ ਕੋਈ ਰਨ ਕਰੇਗਾ ਪ੍ਰੈਜ਼ੀਡੈਂਸੀ ਲਈ ਤਾਂ ਉਹ ਮਾਰਕੋ ਰੂਬੀਓ ਹੋਏਗਾ, ਔਰ ਉਹ ਬਿਲਕੁਲ ਯਸ ਮੈਨ ਵਾਂਗ ਹੈ। ਉਹਨੇ ਜੈ ਸ਼ੰਕਰ ਦੇ ਨਾਲ ਮੁਲਾਕਾਤ ਦੇ ਵਿੱਚ ਇੱਕੋ ਹੀ ਗੱਲ ਕਹੀ ਵੀ ਆਪਣੇ ਇਲੀਗਲ ਜਿਹੜੇ ਲੋਕ ਨੇ ਚੱਕੋ। ਔਰ ਜਿਹੜੀ ਪਿਊ ਰਿਸਰਚ ਇੰਸਟੀਚਿਊਟ ਹੈ ਉਹਦੇ ਮੁਤਾਬਕ 7,22,000 ਇੰਡੀਅਨ ਜਿਹੜੇ ਨੇ ਇਲੀਗਲ ਉਹ ਅਮਰੀਕਾ 'ਚ ਨੇ। 18,000 ਇੰਡੀਅਨ ਉਹ ਨੇ ਜਿਹੜੇ ਜਿਨ੍ਹਾਂ ਦੀਆਂ ਸਾਰੀਆਂ ਲੀਗਲ ਆਪਸ਼ਨਸ ਖਤਮ ਹੋ ਚੁੱਕੀਆਂ ਔਰ ਉਹ ਅਬਾਊਟ ਟੂ ਬੀ ਡਿਪੋਰਟਡ ਨੇ। ਔਰ ਫਿਰ ਮੈਂ ਖਬਰ ਕੱਲ੍ਹ ਦੇਖ ਰਿਹਾ ਸੀ ਕਿ ਮੋਰ ਦੈਨ 7,000 ਸਟੂਡੈਂਟ ਐਕਸਚੇਂਜ ਵਿਜ਼ਿਟਰਸ ਫਰੋਮ ਇੰਡੀਆ overstayed in US in 2023, expert tells lawmakers। 7,000 ਤੋਂ ਜ਼ਿਆਦਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਦੇ ਇਕੱਲੇ ਸਟੂਡੈਂਟ ਨੇ 2023 'ਚ ਜਿਹੜੇ ਇੰਡੀਆ ਤੋਂ ਆਏ ਔਰ ਇੱਥੇ ਹੀ ਰਹਿ ਗਏ ਵਾਪਸ। ਹੁਣ ਜੈ ਸ਼ੰਕਰ ਨੂੰ ਮੈਸੇਜ ਦੇ ਦਿੱਤਾ ਉਹਨੇ, ਮਾਰਕੋ ਰੂਬੀਓ ਨੇ, ਵੀ ਆ ਚੱਕੋ। ਟਰੰਪ ਨੇ ਰਿਪੀਟਡਲੀ ਪਹਿਲਾਂ ਤਾਂ ਇੰਡੀਆ ਨੂੰ ਕਿਹਾ ਕਿੰਗ ਆਫ ਟੈਰਿਫਸ, ਔਰ ਹਾਲਾਂ ਉਹਦੇ 'ਤੇ ਮੀਮ ਬਣੇ ਜੋਕਿੰਗਲੀ, ਕਹਿੰਦੇ ਕਿ ਬਈ ਮੋਦੀ ਅੱਗੋਂ ਯਸ 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 ਕਰ ਰਿਹਾ ਸੀ। ਕਹਿੰਦੇ ਉਹ ਕਿਉਂ?
ਕਹਿੰਦੇ ਉਹ ਟੈਰਿਫ ਕਹਿ ਰਿਹਾ ਸੀ, ਮੋਦੀ ਕਹਿ ਰਿਹਾ ਸੀ, ਸਮਝਦਾ ਸੀ ਮੇਰੀ ਤਾਰੀਫ ਕਰ ਰਿਹਾ ਕਿਉਂਕਿ ਲਿਖਿਆ ਤੇ ਤਾਰੀਫ ਵੀ ਉਵੇਂ ਹੀ ਜਾਂਦਾ ਨਾ। ਉਹਨੇ ਕਿਹਾ ਜੀ ਉਹਨੂੰ ਸਮਝ ਨਹੀਂ, ਉਹ ਕਹਿ ਰਿਹਾ ਸੀ ਯਸ ਯਸ ਸਰ ਤਾਰੀਫ, ਬਿਲਕੁਲ ਤਾਰੀਫ, ਆਪਕੀ ਵੀ ਤਾਰੀਫ, ਮੇਰੀ ਵੀ ਤਾਰੀਫ। ਉਹ ਕਹਿੰਦਾ ਯੂ ਕਿੰਗ ਆਫ ਟੈਰਿਫ। ਸੋ ਚਲੋ ਐਨੀਵੇ, ਸੋ ਉਹਦੇ 'ਚ ਹੁਣ ਇਹ ਸੀ ਕਿ ਵੀ ਇੰਡੀਆ ਦੇ ਵਿੱਚ ਇੰਨੀ ਘਬਰਾਹਟ ਮਚੀ ਹੋਈ ਸੀ ਕਿ ਵੀ ਇਹ ਤਾਂ ਟਰੰਪ ਤਾਂ ਤੁੰਨ ਦੇਗਾ, ਇਹ ਤਾਂ ਚਲੋ ਕੈਨੇਡਾ ਮੈਕਸੀਕੋ ਦੂਜਿਆਂ ਨੇ ਉਹ ਤਾਂ ਬਰਾਬਰ ਦਾ ਅੱਖਾਂ 'ਚ ਅੱਖਾਂ ਪਾਈਆਂ, ਉਹ ਜੋ ਡੀਲ ਹੋਏਗੀ ਫਾਈਨਲੀ। ਚੀਨ ਨੇ ਆਪਣਾ ਦਿਖਾਣਾ ਵੀ ਇਹ ਤਾਂ, ਔਰ ਉਹੀ ਗੱਲ ਹੋਈ ਵੀ ਇੱਕ ਘੁਰਕੀ ਵੀ ਨਹੀਂ ਸਹਿ ਸਕਿਆ। ਬਜਟ ਅੱਜ ਕੱਲ੍ਹ ਡਿਸਕਸ ਹੋ ਰਿਹਾ ਇੰਡੀਆ, ਹਾਲਾਂਕਿ ਉਹਦਾ ਇੱਕ ਨੁਕਤਾ ਲੋਕਾਂ ਦੇ ਵਿੱਚ ਵੇਚ ਰਹੇ ਨੇ, ਦੇਖੋ ਜੀ ਅਸੀਂ 12 ਲੱਖ ਰੁਪਏ ਦੀ ਆਮਦਨ ਦੇ ਉੱਤੇ ਟੈਕਸ ਖਤਮ ਕਰਤਾ ਵੀ ਜਿਹੜਾ 12 ਲੱਖ ਤੱਕ ਕਮਾਈ ਕਰਦਾ ਉਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ। ਪਰ ਇਹਦੇ 'ਚ ਉਹਨਾਂ ਦੇ ਤੁਹਾਨੂੰ ਮੀਡੀਆ ਜਾਂ ਕਿਸੇ ਡਿਸਕਸ਼ਨ 'ਚ ਇਹ ਨਹੀਂ ਆਏਗਾ ਕਿ ਜੋ ਅਮਰੀਕਾ ਦੀ ਇਹਨਾਂ ਤੋਂ ਮੰਗ ਸੀ ਕਿ ਵੀ ਹੁਣ ਜਿਵੇਂ ਇਹਨਾਂ ਦੇ ਹਾਰਵਲੇ ਮੋਟਰਸਾਈਕਲ ਨੇ ਵੀ ਤੁਸੀਂ ਇੰਨੇ %, 30 ਕੇ 35% ਸਭ ਘਟਾ ਦਿੱਤੇ ਟੈਕਸ। ਮਤਲਬ ਆਲਰੇਡੀ ਬਹੁਤ ਸਾਰਾ ਪਾਰਟ ਜਿਹੜਾ ਡਰਦਿਆਂ ਇਹ ਇਹਨਾਂ ਨੇ ਅਮਰੀਕਾ ਤੋਂ ਕਰ ਲਿਆ। ਔਰ ਹੁਣ ਭਾਵੇਂ ਇਹਨੂੰ ਜਿਹੜਾ ਵਿਜ਼ਿਟ ਕਿਹਾ ਜਾ ਰਿਹਾ ਮੋਦੀ ਦੇ ਬਾਰੇ ਆਇਆ, ਇਹਨੇ ਫਰਾਂਸ ਆਉਣਾ ਸੀ ਜਿਹੜਾ ਉਹ 2 ਡੇ ਸਮਿਟ ਦੇ ਉੱਤੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਹੋ ਰਹੀ ਹੈ, ਉੱਥੋਂ ਇਹਦਾ ਟੂਰ ਪ੍ਰੋਗਰਾਮ ਜਿਹੜਾ, ਕਿਉਂਕਿ ਇੰਡੀਅਨਸ ਨੂੰ ਆਪਣੇ ਲੋਕਾਂ ਨੂੰ ਦੱਸਣ ਲਈ ਮੋਦੀ ਐਂਡ ਕੰਪਨੀ BJP ਇੰਨੀ ਤਰਲੋ ਮੱਛੀ ਹੋ ਰਹੇ ਸੀ ਕਿ ਅਸੀਂ ਤਾਂ ਮੋਦੀ ਔਰ ਟਰੰਪ ਦੀ ਯਾਰੀ ਜਿਹੜੀ ਦੁਨੀਆ ਤੋਂ ਨਿਆਰੀ, ਇਹ ਨਾਰਾ ਲਾ ਰਹੇ ਸੀ, ਤਾਂ ਇੱਥੇ ਉਹਨੇ ਥੁੱਕਿਆ ਵੀ ਨਹੀਂ ਹੈ। ਸੋ ਉਹਦੇ ਤੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਦੇਖੋ ਅਸੀਂ ਤੁਹਾਡੀਆਂ ਸਾਰੀਆਂ ਸ਼ਰਤਾਂ, ਤੁਸੀਂ ਇਲੀਗਲ ਵੀ ਲੈ ਲਾਂਗੇ, ਟੈਰਿਫ ਵੀ ਖਤਮ ਕਰ ਦਿਆਂਗੇ, ਦੂਜਾ ਵੀ। ਮੋਦੀ ਜੀ ਨੂੰ ਇੱਕ ਵਾਰੀ ਸੱਦ ਲਓ ਫਿਰ। ਹੁਣ ਜਿਹੜਾ ਅੱਜ ਦੀ ਨਿਊਜ਼ ਹੈ ਕਿ ਵੀ ਪੈਰਿਸ ਤੋਂ ਮੋਦੀ ਨੇ ਫਲਾਈ ਕਰਕੇ 2 ਦਿਨਾਂ ਦੇ ਲਈ 12 ਰਾਤ ਨੂੰ ਉਹਨੇ ਪਹੁੰਚਣਾ। 13 ਫਰਵਰੀ ਨੂੰ ਟਰੰਪ ਦੇ ਨਾਲ ਮੁਲਾਕਾਤ ਹੋਏਗੀ, 14 ਨੂੰ ਉਹਨੇ ਵਾਪਸ ਜਾਣਾ। ਔਰ ਇਹ ਸਾਰੇ ਦੇ ਏਜੰਡੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਟ੍ਰੇਡ, ਡਿਫੈਂਸ, ਇਸ ਦੇ ਉੱਤੇ ਗੱਲਬਾਤ ਹੋਏਗੀ। ਮੈਨੂੰ ਇਹ ਲੱਗਦਾ ਕਿ ਵੀ ਅਲਟੀਮੇਟਲੀ ਗੱਲਬਾਤ ਇਸੇ ਤੇ ਹੀ ਹੋਣੀ ਹੈ ਕਿ ਵੀ ਦੱਸੋ ਹੁਣ ਤੁਸੀਂ ਬਾਕੀ ਜਿਹੜਾ ਹੈ ਉਹ ਕੀ ਕੰਸੈਸ਼ਨ ਦਿੰਦੇ ਹੋ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਉਹ ਇਹਨਾਂ ਦਾ ਆਪਣਾ ਹੀ ਇਹ ਅਸੈਸਮੈਂਟ ਹੈ ਕਿ ਵੀ ਜਿਹੜਾ ਪ੍ਰਾਈਮ ਮਿਨਿਸਟਰ ਦੀ ਜਿਹੜੀ ਕਿਉਂਕਿ ਕੱਲ੍ਹ ਟੁਮਾਰੋ ਪਹਿਲਾ ਵਿਜ਼ਿਟਰ ਜਿਹੜਾ ਵਾਈਟ ਹਾਊਸ 'ਚ ਹੈ ਉਹ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੈਤਨਯਾਹੂ ਹੈ। ਉਹਦੀ ਵੀ ਅਸੀਂ ਗੱਲ ਕਰਾਂਗੇ ਕਿ ਵੀ ਉਹ ਕਿੱਧਰ ਨੂੰ ਗੱਲ ਜਾਏਗੀ। ਪਰ ਇਹ ਜਿਹੜਾ ਵਾਸ਼ਿੰਗਟਨ DC ਪੈਰਿਸ ਤੋਂ ਟਰੈਵਲ ਕਰਨਾ, ਹਾਲਾਂਕਿ ਇੰਡੀਆ 'ਚ ਆਫੀਸ਼ੀਅਲੀ ਮੋਦੀ ਦੀ ਵਿਜ਼ਿਟ ਬਾਰੇ ਨਹੀਂ ਦੱਸਿਆ ਗਿਆ, ਪਰ ਇਹ ਇੰਡੀਆ ਦੇ ਵਿੱਚ ਕੰਸਰਨ ਨੇ ਕਿ ਵੀ ਆ ਜਿਹੜੀ ਹੁਣ ਟੈਰਿਫ ਵਾਰ ਸ਼ੁਰੂ ਹੋਈ ਹੈ, ਇਹਦੇ 'ਚ ਇੰਡੀਆ ਕਿੱਥੇ ਸਟੈਂਡ ਕਰੇਗਾ। ਔਰ ਇੰਡੀਆ ਇਹ ਚਾਹੁੰਦਾ ਹੈ ਕਿ ਵੀ ਅਸੀਂ ਗੁੱਡ ਬੁੱਕਸ ਦੇ ਵਿੱਚ ਰਹੀਏ। ਹੁਣ ਇਸ ਵਿਜ਼ਿਟ ਨੂੰ ਲੈ ਕੇ ਰਸ਼ੀਆ ਦੀ ਵੀ ਪੂਰੀ ਅੱਖ ਹੈ, ਇਕੱਲੀ ਇਹ ਨਹੀਂ, ਕਿਉਂਕਿ ਟਰੰਪ ਨੇ ਜਿੱਥੇ ਇੰਡੀਆ ਨੂੰ ਕਿੰਗ ਆਫ ਟੈਰਿਫਸ ਕਹਿ ਕੇ ਟੈਰਿਫ ਖਤਮ ਕਰਨ ਦੀ ਗੱਲ ਕੀਤੀ, ਉੱਥੇ ਨਾਲ ਦੀ ਨਾਲ ਉਸਨੇ ਕਿਹਾ ਬ੍ਰਿਕਸ, ਜਿਹੜਾ ਵੀ ਬ੍ਰਿਕਸ ਦਾ ਮੈਂਬਰ ਡਾਲਰ ਦੇ ਬਰਾਬਰ ਕਰੰਸੀ ਖੜੀ ਕਰਨ ਦੀ ਗੱਲ ਕਰੇ ਉਹਦੇ ਤੇ ਅਸੀਂ 100% ਟੈਰਿਫ ਲਾਵਾਂਗੇ। ਹੁਣ ਇੰਡੀਆ ਤਾਂ ਸਭ ਤੋਂ, ਹੁਣ ਬ੍ਰਿਕਸ ਦਾ ਵਿੱਚ ਤਾਂ ਇੰਡੀਆ ਫਾਊਂਡਰ 'ਚੋਂ ਹੈ, ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ। ਹੁਣ ਸਾਊਥ ਅਫਰੀਕਾ ਦੇ ਵੀ ਅੱਜ ਇਹਨੇ ਟੈਰਿਫ ਠੋਕੀ ਹੈ। ਉਹਨਾਂ ਨੇ ਕੋਈ ਇਸ ਕਿਸਮ ਦਾ ਕਿਹਾ ਕਿ ਜੀ ਫਲਾਣਾ ਲੈਂਡ ਰਾਈਟ ਨਹੀਂ ਮਿਲ ਰਿਹਾ, ਕਿ ਦੂਜਾ ਨਹੀਂ ਕਰ ਰਿਹਾ। ਹਾਲਾਂਕਿ ਐਲਨ ਮਸਕ ਜਿਹੜਾ ਹੈ ਉਹਦੀ ਕੰਟਰੀ ਆਫ ਓਰੀਜਨ ਸਾਊਥ ਅਫਰੀਕਾ ਜੀ। ਸੋ ਇਸ ਸਾਰੇ ਦੇ ਚੱਲਦਿਆਂ ਈਵਨ ਐਸ ਜੈ ਸ਼ੰਕਰ ਨੇ ਜਦੋਂ ਇਹ ਕਿਹਾ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਤਾਂ ਡਾਲਰ ਨੂੰ ਹੋਰ ਮਜ਼ਬੂਤ ਕਰਾਂਗੇ, ਅਸੀਂ ਜਿਹੜਾ ਉਹ ਬਿਲਕੁਲ ਕੋਈ ਕਰੰਸੀ ਦਾ ਦੂਜਾ ਨਹੀਂ। ਪਰ ਉਧਰੋਂ ਰਸ਼ੀਆ ਔਰ ਚਾਈਨਾ ਵੀ ਦੇਖ ਰਿਹਾ ਇਹਨਾਂ ਦੀ ਸ਼ਕਲ, ਰਸ਼ੀਆ ਖਾਸ ਤੌਰ 'ਤੇ ਕਿ ਭਾਈ ਅਲਟੀਮੇਟਲੀ ਆਉਣਾ ਤਾਂ ਸਾਡੇ ਕੋਲ ਹੀ ਹੈ, ਕਿੰਨੀ ਕੁ ਦੇਰ। ਸੋ ਇਹ ਜਿਹੜੀ ਵਿਜ਼ਿਟ ਹੈ ਹਾਲਾਂਕਿ ਇਹਨੂੰ ਮੋਨੀਟਰ ਕੀਤਾ ਜਾਏਗਾ ਸਾਰੇ ਪਾਸਿਓਂ। ਔਰ ਕਿਉਂਕਿ ਖਬਰ ਅੱਜ ਹੀ ਆਈ ਹੈ, ਮੋਸਟ ਲਾਈਕਲੀ ਸਿੱਖ ਜਥੇਬੰਦੀਆਂ ਮੋਦੀ ਦਾ ਸਵਾਗਤ ਵੀ ਕਰਨਗੀਆਂ ਵਾਈਟ ਹਾਊਸ ਦੇ ਬਾਹਰ। ਅਨਚੈਲੰਜ ਤਾਂ ਸਿੱਖਾਂ ਨੇ ਕੋਈ ਜਾਣ ਨਹੀਂ ਦਿੱਤਾ। ਔਰ ਇਸ ਮੌਕੇ ਦੇ ਉੱਤੇ ਜਦੋਂ ਕਿ ਇਹ ਮੋਦੀ ਦੀ ਉਹ ਵਿਜ਼ਿਟ ਹੋਏਗੀ ਜਿਹਦੇ 'ਚ ਕਿ ਅਸੀਂ ਦੇਖਦੇ ਹਾਂ ਕਿ ਠੀਕ 1 ਸਾਲ ਪਹਿਲਾਂ ਜਦੋਂ ਪਿਛਲੇ ਸਾਲ ਜਿਹੜਾ ਇਹ UN ਦੇ ਵਿੱਚ ਆਉਂਦਾ ਜੂਨ ਦੇ ਵਿੱਚ, ਉਸ ਜਿਹੜਾ ਜਨਰਲ ਸੈਸ਼ਨ ਲਈ ਉਹੀ ਪੀਰੀਅਡ ਸੀ ਜਦੋਂ 18 ਜੂਨ 2023 ਦੇ ਵਿੱਚ ਜਿਹੜਾ
ਉਹ ਉਹਨਾਂ ਦਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ 2023 ਚ। ਫਿਰ ਉਸੇ ਹੀ ਜੂਨ ਦੇ ਮਹੀਨੇ 'ਚ 2023 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਸੀ, ਭਾਵੇਂ ਪਿਛਲੇ ਸਾਲ ਗੇੜਾ ਕੱਢ ਗਿਆ ਪਰ ਉਦੋਂ ਤੱਕ ਅਜੇ ਇਹ ਪਲਾਟ ਐਕਸਪੋਜ਼ ਨਹੀਂ ਸੀ ਹੋਇਆ। ਹੁਣ ਇੰਡਾਇਕਟਮੈਂਟ ਤੋਂ ਅਰੇਨਮੈਂਟ ਤੱਕ ਜਾ ਚੁੱਕਾ ਹੈ। ਸਾਲ ਬਾਅਦ ਨਿਖਲ ਗੁਪਤਾ ਇੱਥੇ ਆ ਚੁੱਕਾ ਹੈ ਜੀ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਐਕਸਪੈਕਟ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੂੰ ਵਾਈਟ ਹਾਊਸ ਦੇ ਬਾਹਰ ਜਿਹੜਾ ਹੈ ਉਹ ਵਿਖਾਵਾ ਕਰਨਾ ਚਾਹੀਦਾ ਹੈ। ਔਰ ਜ਼ਾਹਰ ਹੈ ਸਿੱਖਸ ਫਾਰ ਜਸਟਿਸ ਔਰ ਦੂਸਰੀਆਂ ਆਰਗੇਨਾਈਜੇਸ਼ਨਸ ਇਸ ਦੇ ਉੱਤੇ ਕੰਮ ਕਰਨਗੇ। ਜੀ। ਸੋ ਹੁਣ ਇਹ ਭਿੱਜੀ ਬਿੱਲੀ ਬਣ ਕੇ ਇਹਨੂੰ ਮੈਂ ਮੋਦੀ ਦੀ ਵਿਜ਼ਿਟ ਨਹੀਂ ਕਹਿੰਦਾ ਵਾਈਟ ਹਾਊਸ ਨੂੰ, ਇਹਨੂੰ ਮੈਂ ਸਮਨ ਕਹਿੰਦਾ ਕਿ ਮੋਦੀ ਹੈਜ਼ ਬੀਨ ਸਮਨ ਟੂ ਵਾਈਟ ਹਾਊਸ ਬਾਈ ਪ੍ਰੈਜ਼ੀਡੈਂਟ ਟਰੰਪ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।